ਨਿਊਯਾਰਕ ਟਾਈਮਜ਼ ਵਿੱਚ ਛਪੀ ਇੱਕ ਖਬਰ ਵਿੱਚ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਰਿਫਾਰਮ ਯੂਕੇ ਪਾਰਟੀ ਨੂੰ ਚੰਦਾ ਦੇਣ ਵਾਲੀ ਇੱਕ ਵੱਡੀ ਕਾਰਪੋਰੇਟ ਕੰਪਨੀ ਨੇ ਲਗਭਗ $20 ਲੱਖ ਦੇ ਟਰਾਂਸਮੀਟਰ, ਕੋਕਪਿਟ ਸਾਜ਼ੋ ਸਾਮਾਨ, ਐਂਟੀਨੇ ਅਤੇ ਹੋਰ ਸੰਵੇਦਨਸ਼ੀਲ ਤਕਨਾਲੋਜੀ ਭਾਰਤ ਸਰਕਾਰ ਦੀ ਕੰਪਨੀ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ ਰਾਹੀਂ ਰੂਸ ਦੀ ਬਲੈਕਲਿਸਟਡ ਸਰਕਾਰੀ ਹਥਿਆਰ ਏਜੰਸੀ ਦੇ ਇੱਕ ਵੱਡੇ ਸਪਲਾਇਰ ਨੂੰ ਵੇਚ ਦਿੱਤੀ। ਇਸ ਖਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2023-24 ਦੌਰਾਨ ਬ੍ਰਿਟਿਸ਼ ਐਰੋਸਪੇਸ ਨਾਲ ਜੁੜੀ ਕੰਪਨੀ HR ਸਮਿਥ ਗਰੁੱਪ ਨੇ ਭਾਰਤੀ ਕੰਪਨੀ ਨੂੰ ਇਹ ਸਾਜ਼ੋ ਸਾਮਾਨ ਭੇਜ ਦਿੱਤਾ, ਜੋ ਖੁਦ ਰੂਸ ਦੀ ਹਥਿਆਰ ਏਜੰਸੀ ਦੀ ਵੱਡੀ ਟ੍ਰੇਡਿੰਗ ਭਾਈਵਾਲ ਹੈ। ਰਿਕਾਰਡ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ HR ਸਮਿਥ ਦੇ ਉਤਪਾਦ ਸਿਰਫ ਰੂਸ ਵਿੱਚ ਹੀ ਖਪ ਗਏ, ਪਰ ਇਸ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਕੰਪਨੀ ਤੋਂ ਸਮਾਨ ਲਿਆ ਤੇ ਪੁਰਾਣੇ ਉਤਪਾਦ ਕੋਡਾਂ ਨਾਲ ਹੀ ਰੂਸ ਭੇਜ ਦਿੱਤਾ। ਦੂਜੇ ਪਾਸੇ ਭਾਰਤ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬ੍ਰਿਟਿਸ਼ ਐਰੋਸਪੇਸ ਨਾਲ ਜੁੜੀ ਕੰਪਨੀ ਦਾ ਸਬੰਧ ਭਾਰਤ ਦੇ ਰੱਖਿਆ ਖੇਤਰ ਦੀ ਜਨਤਕ ਕੰਪਨੀ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ ਨਾਲ ਜੋੜਨ ਤੇ ਇਸ ਕੰਪਨੀ ਦਾ ਸਬੰਧ ਅੱਗੇ ਰੂਸ ਦੀ ਹਥਿਆਰ ਏਜੰਸੀ ਨਾਲ ਹੋਣ ਬਾਰੇ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਇਹ ਖਬਰ ਗਲਤ ਤੇ ਗੁੰਮਰਾਹਕੁਨ ਹੈ। ਇਸ ਖਬਰ ਵਿੱਚ ਕਿਹਾ ਗਿਆ ਹੈ ਕਿ ਬਰਤਾਨੀਆ ਦੀ ਕੰਪਨੀ ਵੱਲੋਂ ਭਾਰਤ ਦੀ ਕੰਪਨੀ ਨੂੰ ਭੇਜਿਆ ਗਿਆ ਫੌਜੀ ਸਾਜ਼ੋ ਸਾਮਾਨ ਰੂਸ ਦੀ ਏਜੰਸੀ ਰੋਸੋਬੋਰੋ ਨੈਕਸਪੋਰਟ ਕੋਲ ਪਹੁੰਚਿਆ ਹੋ ਸਕਦਾ ਹੈ। ਭਾਰਤ ਦਾ ਕਹਿਣਾ ਹੈ ਕਿ ਜਿੱਥੇ ਇਸ ਖਬਰ ਰਾਹੀਂ ਤੱਥਾਂ ਨੂੰ ਤੋੜਨ ਮਰੋੜਨ ਦਾ ਯਤਨ ਕੀਤਾ ਗਿਆ ਹੈ, ਉੱਥੇ ਹੀ ਸਿਆਸੀ ਬਿਰਤਾਂਤ ਘੜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਮੀਡੀਆ ਅਦਾਰੇ ਨੇ ਵੀ ਇਸ ਰਿਪੋਰਟ ਨਾਲ ਜੁੜੇ ਤੱਥਾਂ ਦੀ ਪੜਚੋਲ ਕਰਨ ਦੀ ਖੇਚਲ ਨਹੀਂ ਸਮਝੀ। ਭਾਰਤ ਮੁਤਾਬਕ ਭਾਰਤ ਦੀ ਕੰਪਨੀ ਨੇ ਰਣਨੀਤਿਕ ਵਪਾਰ ਕੰਟਰੋਲ ਤੇ ਨੈਤਿਕ ਜ਼ਿੰਮੇਵਾਰੀ ਨਾਲ ਜੁੜੇ ਸਾਰੇ ਕੌਮਾਂਤਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਸਾਡਾ ਮੰਨਣਾ ਇਹ ਹੈ ਕਿ ਮੰਨੇ ਪ੍ਰਮੰਨੇ ਮੀਡੀਆ ਅਦਾਰੇ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਨ ਵੇਲੇ ਮੌਲਿਕ ਜ਼ਿੰਮੇਵਾਰੀ ਸਮਝਣ, ਜਿਸ ਦੀ ਇਸ ਖਬਰ ਦੇ ਸਬੰਧ ਵਿੱਚ ਸਪਸ਼ਟ ਤੌਰ ਤੇ ਪਾਲਣਾ ਨਹੀਂ ਕੀਤੀ ਗਈ। NR ਸਮਿਥ ਗਰੁੱਪ ਦਾ ਕਹਿਣਾ ਹੈ ਕਿ ਉਸ ਨੇ ਇਹ ਉਪਕਰਨ ਭਾਰਤ ਦੇ ਸਰਚ ਅਤੇ ਰੈਸਕਿਊ ਨੈਟਵਰਕ ਵਿੱਚ ਵਰਤਣ ਲਈ ਦਿੱਤੇ ਸੀ, ਜੋ ਕਿ ਕਾਨੂੰਨੀ ਸੀ। ਕੰਪਨੀ ਦੇ ਵਕੀਲ ਨੇ ਕਿਹਾ ਕਿ ਇਹ ਸਮਾਨ ਜ਼ਿੰਦਗੀਆਂ ਬਚਾਉਣ ਦੇ ਕੰਮਾਂ ਲਈ ਭੇਜਿਆ ਗਿਆ ਸੀ, ਨਾ ਕਿ ਮਿਲਟਰੀ ਵਰਤੋਂ ਲਈ। ਨਿਊਯਾਰਕ ਟਾਈਮਜ਼ ਵਿੱਚ ਛਪੀ ਇੱਕ ਖਬਰ ਵਿੱਚ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਰਿਫਾਰਮ ਯੂਕੇ ਪਾਰਟੀ ਨੂੰ ਚੰਦਾ ਦੇਣ ਵਾਲੀ ਇੱਕ ਵੱਡੀ ਕਾਰਪੋਰੇਟ ਕੰਪਨੀ ਨੇ ਲਗਭਗ $20 ਲੱਖ ਦੇ ਟਰਾਂਸਮੀਟਰ, ਕੋਕਪਿਟ ਸਾਜ਼ੋ ਸਾਮਾਨ, ਐਂਟੀਨੇ ਅਤੇ ਹੋਰ ਸੰਵੇਦਨਸ਼ੀਲ ਤਕਨਾਲੋਜੀ ਭਾਰਤ ਸਰਕਾਰ ਦੀ ਕੰਪਨੀ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ ਰਾਹੀਂ ਰੂਸ ਦੀ ਬਲੈਕਲਿਸਟਡ ਸਰਕਾਰੀ ਹਥਿਆਰ ਏਜੰਸੀ ਦੇ ਇੱਕ ਵੱਡੇ ਸਪਲਾਇਰ ਨੂੰ ਵੇਚ ਦਿੱਤੀ। ਇਸ ਖਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2023-24 ਦੌਰਾਨ ਬ੍ਰਿਟਿਸ਼ ਐਰੋਸਪੇਸ ਨਾਲ ਜੁੜੀ ਕੰਪਨੀ HR ਸਮਿਥ ਗਰੁੱਪ ਨੇ ਭਾਰਤੀ ਕੰਪਨੀ ਨੂੰ ਇਹ ਸਾਜ਼ੋ ਸਾਮਾਨ ਭੇਜ ਦਿੱਤਾ, ਜੋ ਖੁਦ ਰੂਸ ਦੀ ਹਥਿਆਰ ਏਜੰਸੀ ਦੀ ਵੱਡੀ ਟ੍ਰੇਡਿੰਗ ਭਾਈਵਾਲ ਹੈ। ਰਿਕਾਰਡ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ HR ਸਮਿਥ ਦੇ ਉਤਪਾਦ ਸਿਰਫ ਰੂਸ ਵਿੱਚ ਹੀ ਖਪ ਗਏ, ਪਰ ਇਸ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਕੰਪਨੀ ਤੋਂ ਸਮਾਨ ਲਿਆ ਤੇ ਪੁਰਾਣੇ ਉਤਪਾਦ ਕੋਡਾਂ ਨਾਲ ਹੀ ਰੂਸ ਭੇਜ ਦਿੱਤਾ। ਦੂਜੇ ਪਾਸੇ ਭਾਰਤ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬ੍ਰਿਟਿਸ਼ ਐਰੋਸਪੇਸ ਨਾਲ ਜੁੜੀ ਕੰਪਨੀ ਦਾ ਸਬੰਧ ਭਾਰਤ ਦੇ ਰੱਖਿਆ ਖੇਤਰ ਦੀ ਜਨਤਕ ਕੰਪਨੀ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ ਨਾਲ ਜੋੜਨ ਤੇ ਇਸ ਕੰਪਨੀ ਦਾ ਸਬੰਧ ਅੱਗੇ ਰੂਸ ਦੀ ਹਥਿਆਰ ਏਜੰਸੀ ਨਾਲ ਹੋਣ ਬਾਰੇ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਇਹ ਖਬਰ ਗਲਤ ਤੇ ਗੁੰਮਰਾਹਕੁਨ ਹੈ। ਇਸ ਖਬਰ ਵਿੱਚ ਕਿਹਾ ਗਿਆ ਹੈ ਕਿ ਬਰਤਾਨੀਆ ਦੀ ਕੰਪਨੀ ਵੱਲੋਂ ਭਾਰਤ ਦੀ ਕੰਪਨੀ ਨੂੰ ਭੇਜਿਆ ਗਿਆ ਫੌਜੀ ਸਾਜ਼ੋ ਸਾਮਾਨ ਰੂਸ ਦੀ ਏਜੰਸੀ ਰੋਸੋਬੋਰੋ ਨੈਕਸਪੋਰਟ ਕੋਲ ਪਹੁੰਚਿਆ ਹੋ ਸਕਦਾ ਹੈ। ਭਾਰਤ ਦਾ ਕਹਿਣਾ ਹੈ ਕਿ ਜਿੱਥੇ ਇਸ ਖਬਰ ਰਾਹੀਂ ਤੱਥਾਂ ਨੂੰ ਤੋੜਨ ਮਰੋੜਨ ਦਾ ਯਤਨ ਕੀਤਾ ਗਿਆ ਹੈ, ਉੱਥੇ ਹੀ ਸਿਆਸੀ ਬਿਰਤਾਂਤ ਘੜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਮੀਡੀਆ ਅਦਾਰੇ ਨੇ ਵੀ ਇਸ ਰਿਪੋਰਟ ਨਾਲ ਜੁੜੇ ਤੱਥਾਂ ਦੀ ਪੜਚੋਲ ਕਰਨ ਦੀ ਖੇਚਲ ਨਹੀਂ ਸਮਝੀ। ਭਾਰਤ ਮੁਤਾਬਕ ਭਾਰਤ ਦੀ ਕੰਪਨੀ ਨੇ ਰਣਨੀਤਿਕ ਵਪਾਰ ਕੰਟਰੋਲ ਤੇ ਨੈਤਿਕ ਜ਼ਿੰਮੇਵਾਰੀ ਨਾਲ ਜੁੜੇ ਸਾਰੇ ਕੌਮਾਂਤਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਸਾਡਾ ਮੰਨਣਾ ਇਹ ਹੈ ਕਿ ਮੰਨੇ ਪ੍ਰਮੰਨੇ ਮੀਡੀਆ ਅਦਾਰੇ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਨ ਵੇਲੇ ਮੌਲਿਕ ਜ਼ਿੰਮੇਵਾਰੀ ਸਮਝਣ, ਜਿਸ ਦੀ ਇਸ ਖਬਰ ਦੇ ਸਬੰਧ ਵਿੱਚ ਸਪਸ਼ਟ ਤੌਰ ਤੇ ਪਾਲਣਾ ਨਹੀਂ ਕੀਤੀ ਗਈ। NR ਸਮਿਥ ਗਰੁੱਪ ਦਾ ਕਹਿਣਾ ਹੈ ਕਿ ਉਸ ਨੇ ਇਹ ਉਪਕਰਨ ਭਾਰਤ ਦੇ ਸਰਚ ਅਤੇ ਰੈਸਕਿਊ ਨੈਟਵਰਕ ਵਿੱਚ ਵਰਤਣ ਲਈ ਦਿੱਤੇ ਸੀ, ਜੋ ਕਿ ਕਾਨੂੰਨੀ ਸੀ। ਕੰਪਨੀ ਦੇ ਵਕੀਲ ਨੇ ਕਿਹਾ ਕਿ ਇਹ ਸਮਾਨ ਜ਼ਿੰਦਗੀਆਂ ਬਚਾਉਣ ਦੇ ਕੰਮਾਂ ਲਈ ਭੇਜਿਆ ਗਿਆ ਸੀ, ਨਾ ਕਿ ਮਿਲਟਰੀ ਵਰਤੋਂ ਲਈ। ਨਿਊਯਾਰਕ ਟਾਈਮਜ਼ ਵਿੱਚ ਛਪੀ ਇੱਕ ਖਬਰ ਵਿੱਚ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਰਿਫਾਰਮ ਯੂਕੇ ਪਾਰਟੀ ਨੂੰ ਚੰਦਾ ਦੇਣ ਵਾਲੀ ਇੱਕ ਵੱਡੀ ਕਾਰਪੋਰੇਟ ਕੰਪਨੀ ਨੇ ਲਗਭਗ $20 ਲੱਖ ਦੇ ਟਰਾਂਸਮੀਟਰ, ਕੋਕਪਿਟ ਸਾਜ਼ੋ ਸਾਮਾਨ, ਐਂਟੀਨੇ ਅਤੇ ਹੋਰ ਸੰਵੇਦਨਸ਼ੀਲ ਤਕਨਾਲੋਜੀ ਭਾਰਤ ਸਰਕਾਰ ਦੀ ਕੰਪਨੀ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ ਰਾਹੀਂ ਰੂਸ ਦੀ ਬਲੈਕਲਿਸਟਡ ਸਰਕਾਰੀ ਹਥਿਆਰ ਏਜੰਸੀ ਦੇ ਇੱਕ ਵੱਡੇ ਸਪਲਾਇਰ ਨੂੰ ਵੇਚ ਦਿੱਤੀ। ਇਸ ਖਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2023-24 ਦੌਰਾਨ ਬ੍ਰਿਟਿਸ਼ ਐਰੋਸਪੇਸ ਨਾਲ ਜੁੜੀ ਕੰਪਨੀ HR ਸਮਿਥ ਗਰੁੱਪ ਨੇ ਭਾਰਤੀ ਕੰਪਨੀ ਨੂੰ ਇਹ ਸਾਜ਼ੋ ਸਾਮਾਨ ਭੇਜ ਦਿੱਤਾ, ਜੋ ਖੁਦ ਰੂਸ ਦੀ ਹਥਿਆਰ ਏਜੰਸੀ ਦੀ ਵੱਡੀ ਟ੍ਰੇਡਿੰਗ ਭਾਈਵਾਲ ਹੈ। ਰਿਕਾਰਡ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ HR ਸਮਿਥ ਦੇ ਉਤਪਾਦ ਸਿਰਫ ਰੂਸ ਵਿੱਚ ਹੀ ਖਪ ਗਏ, ਪਰ ਇਸ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਕੰਪਨੀ ਤੋਂ ਸਮਾਨ ਲਿਆ ਤੇ ਪੁਰਾਣੇ ਉਤਪਾਦ ਕੋਡਾਂ ਨਾਲ ਹੀ ਰੂਸ ਭੇਜ ਦਿੱਤਾ। ਦੂਜੇ ਪਾਸੇ ਭਾਰਤ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬ੍ਰਿਟਿਸ਼ ਐਰੋਸਪੇਸ ਨਾਲ ਜੁੜੀ ਕੰਪਨੀ ਦਾ ਸਬੰਧ ਭਾਰਤ ਦੇ ਰੱਖਿਆ ਖੇਤਰ ਦੀ ਜਨਤਕ ਕੰਪਨੀ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ ਨਾਲ ਜੋੜਨ ਤੇ ਇਸ ਕੰਪਨੀ ਦਾ ਸਬੰਧ ਅੱਗੇ ਰੂਸ ਦੀ ਹਥਿਆਰ
ਏਜੰਸੀ ਨਾਲ ਹੋਣ ਬਾਰੇ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਇਹ ਖਬਰ ਗਲਤ ਤੇ ਗੁੰਮਰਾਹਕੁਨ ਹੈ। ਇਸ ਖਬਰ ਵਿੱਚ ਕਿਹਾ ਗਿਆ ਹੈ ਕਿ ਬਰਤਾਨੀਆ ਦੀ ਕੰਪਨੀ ਵੱਲੋਂ ਭਾਰਤ ਦੀ ਕੰਪਨੀ ਨੂੰ ਭੇਜਿਆ ਗਿਆ ਫੌਜੀ ਸਾਜ਼ੋ ਸਾਮਾਨ ਰੂਸ ਦੀ ਏਜੰਸੀ ਰੋਸੋਬੋਰੋਨੈਕਸਪੋਰਟ ਕੋਲ ਪਹੁੰਚਿਆ ਹੋ ਸਕਦਾ ਹੈ। ਭਾਰਤ ਦਾ ਕਹਿਣਾ ਹੈ ਕਿ ਜਿੱਥੇ ਇਸ ਖਬਰ ਰਾਹੀਂ ਤੱਥਾਂ ਨੂੰ ਤੋੜਨ ਮਰੋੜਨ ਦਾ ਯਤਨ ਕੀਤਾ ਗਿਆ ਹੈ, ਉੱਥੇ ਹੀ ਸਿਆਸੀ ਬਿਰਤਾਂਤ ਘੜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਮੀਡੀਆ ਅਦਾਰੇ ਨੇ ਵੀ ਇਸ ਰਿਪੋਰਟ ਨਾਲ ਜੁੜੇ ਤੱਥਾਂ ਦੀ ਪੜਚੋਲ ਕਰਨ ਦੀ ਖੇਚਲ ਨਹੀਂ ਸਮਝੀ। ਭਾਰਤ ਮੁਤਾਬਕ ਭਾਰਤ ਦੀ ਕੰਪਨੀ ਨੇ ਰਣਨੀਤਿਕ ਵਪਾਰ ਕੰਟਰੋਲ ਤੇ ਨੈਤਿਕ ਜ਼ਿੰਮੇਵਾਰੀ ਨਾਲ ਜੁੜੇ ਸਾਰੇ ਕੌਮਾਂਤਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਸਾਡਾ ਮੰਨਣਾ ਇਹ ਹੈ ਕਿ ਮੰਨੇ ਪ੍ਰਮੰਨੇ ਮੀਡੀਆ ਅਦਾਰੇ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਨ ਵੇਲੇ ਮੌਲਿਕ ਜ਼ਿੰਮੇਵਾਰੀ ਸਮਝਣ, ਜਿਸ ਦੀ ਇਸ ਖਬਰ ਦੇ ਸਬੰਧ ਵਿੱਚ ਸਪਸ਼ਟ ਤੌਰ ਤੇ ਪਾਲਣਾ ਨਹੀਂ ਕੀਤੀ ਗਈ। NR ਸਮਿਥ ਗਰੁੱਪ ਦਾ ਕਹਿਣਾ ਹੈ ਕਿ ਉਸ ਨੇ ਇਹ ਉਪਕਰਨ ਭਾਰਤ ਦੇ ਸਰਚ ਅਤੇ ਰੈਸਕਿਊ ਨੈਟਵਰਕ ਵਿੱਚ ਵਰਤਣ ਲਈ ਦਿੱਤੇ ਸੀ, ਜੋ ਕਿ ਕਾਨੂੰਨੀ ਸੀ। ਕੰਪਨੀ ਦੇ ਵਕੀਲ ਨੇ ਕਿਹਾ ਕਿ ਇਹ ਸਮਾਨ ਜ਼ਿੰਦਗੀਆਂ ਬਚਾਉਣ ਦੇ ਕੰਮਾਂ ਲਈ ਭੇਜਿਆ ਗਿਆ ਸੀ, ਨਾ ਕਿ ਮਿਲਟਰੀ ਵਰਤੋਂ ਲਈ।